ਰਾਮਪ੍ਰੀਤ ਜੀ, ਇਹ ਦੱਸੋ ਬਈ ਜਿਹੜੀ ਕਾਵਿ ਸਿਰਜਣਾ ਤੁਸੀਂ ਕਰਦੇ ਰਹੇ ਹੋ ਉਹਦੇ ਨਾਲ ਜਿਹੜਾ ਸਾਡੇ ਜਾਂ ਸਪਸ਼ਟ ਸ਼ਬਦਾਂ ਨਾਲ ਕਹਿ ਲਈਏ ਕਿ ਰੋਟੀ ਪਾਣੀ ਤਾਂ ਨਹੀਂ ਚੱਲਦਾ, ਪਰ ਫਿਰ ਵੀ ਤੁਸੀਂ ਦੱਸੋ ਸਾਨੂੰ ਕਿ ਕਿਸ ਤਰ੍ਹਾਂ ਜੋ ਰੋਜੀ ਰੋਟੀ ਤੁਹਾਡੀ ਚੱਲਦੀ ਰਹੀ ਅਤੇ ਨਾਲ ਹੀ ਕਵਿਤਾ ਨੇ ਤੁਹਾਨੂੰ ਰੁਜ਼ਗਾਰ ਵਿੱਚ ਕੀ ਸਹਾਇਤਾ ਕੀਤੀ? ਮੈਨੂੰ ਮੇਰੀਆਂ ਨਜ਼ਮਾਂ ਨੇ ਸਿੱਧਾ ਕੋਈ ਬਹੁਤਾ ਮੁਨਾਫਾ ਨਹੀਂ ਦਿੱਤਾ, ਘਾਟਾ ਹੀ ਪਿਆ, ਪਰ ਉਹਨਾਂ ਨੇ ਬਹੁਤ ਟੇਢੇ ਢੰਗ ਨਾਲ ਮੈਨੂੰ ਬੜਾ ਫਾਇਦਾ ਕੀਤਾ। ਕਿਉਂਕਿ ਮੈਨੂੰ ਜਿੱਥੇ ਤੱਕ ਰਾਇਲਟੀ ਦਾ ਸਵਾਲ ਹੈ, ਕਿਸੇ ਕਿਤਾਬ ਦੀ ਇੱਕ ਦੋ ਕਿਤਾਬਾਂ ਤੋਂ ਬਿਨਾਂ ਕੋਈ ਬਹੁਤੀ ਰਾਇਲਟੀ ਨਹੀਂ ਮਿਲੀ, ਕੋਈ 200-400 ਮਿਲ ਗਿਆ ਹੋਊਗਾ ਤੇ 10 ਸਾਲਾਂ 'ਚ। ਪਰ ਇੱਕ ਗੱਲ ਹੋਈ ਕਿ ਮੇਰੀਆਂ ਨਜ਼ਮਾਂ ਜਦ ਪਹਿਲੀ ਕਿਤਾਬ ਮੇਰੀ ਛਪੀ ਤਾਂ ਮੈਂ ਉੱਥੇ ਆਪਣੀ ਇਹ ਕਿਤਾਬ ਭੇਜਣਾ ਚਾਹੁੰਦਾ ਸੀ ਰੂਸ। ਉਹ ਡੈਲੀਗੇਸ਼ਨ ਆਇਆ ਸੀ ਉਦੋਂ ਉੱਥੇ, ਅਤੇ ਹਿੰਦੁਸਤਾਨ 'ਚ ਪਹਿਲੀ ਵਾਰੀ ਰੂਸੀ ਕੋ ਦੇਖਣ ਆਏ ਸੀ, ਅਤੇ ਮੈਂ ਦੁਰਾਹੇ ਆਪਣਾ ਕੰਮ ਕਰਦਾ ਸੀ ਅਤੇ ਮੇਰੀ ਸਰਹੰਦ ਜਾਣ ਦੀ ਮੈਨੂੰ ਵੇਲ ਨਹੀਂ ਮਿਲਿਆ, ਅਤੇ ਮੈਂ ਉਹ ਤੰਗ ਆ ਕੇ ਰਹਿ ਗਿਆ, ਅਤੇ ਮੈਂ ਪਿੱਛੋਂ ਡਾਕ ਰਾਹੀਂ ਉਹ ਕਿਤਾਬ ਰੂਸੀ ਐਮਬੈਸੀ ਨੂੰ ਭੇਜਤੀ ਦਿੱਲੀ 'ਚ, ਅਤੇ ਫਿਰ ਮੈਨੂੰ ਕੋਈ ਪਤਾ ਨਹੀਂ। ਉਹਦਾ ਅਚਾਨਕ ਇਹ ਹੋਇਆ ਕਿ ਉਹ ਮਾਸਕੋ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਪਹੁੰਚ ਗਈ, ਲੈਨਿਨਗ੍ਰਾਡ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਇੱਕ ਕਾਪੀ ਪਹੁੰਚ ਗਈ। ਉੱਥੋਂ ਇੱਕ ਕੋਈ ਪੰਜਾਬੀ ਪੜ੍ਹਨ ਦੇ ਸ਼ੌਕ ਵਾਲੀ ਜਾਂ ਹਿੰਦੁਸਤਾਨੀ ਜ਼ੁਬਾਨਾਂ ਦੇ ਸ਼ੌਕ ਵਾਲੀ ਇੱਕ ਕਵਿਤਰੀ ਨਤਾਸ਼ਾ ਤੋਲਸਤਾਈਆ ਨੇ ਉਹ ਕਿਤਾਬ ਕਿਤੇ ਚੱਕ ਲਈ। ਉਹ ਆਪਣਾ ਉਸਨੇ ਮੇਰਾ ਰੂਸੀ 'ਚ ਤਰਜਮਾ ਕੀਤਾ, ਅਤੇ ਮੈਨੂੰ ਉਹਦਾ ਪਹਿਲਾਂ ਕੋਈ ਪਤਾ ਨਹੀਂ ਸੀ, ਮੇਰੇ ਤੋਂ ਕੋਈ ਸਲਾਹ ਨਹੀਂ ਲਈ ਗਈ। ਅਚਾਨਕ ਉਹਦੀ ਮੈਨੂੰ ਚਿੱਠੀ ਆਈ ਕਿ ਤੇਰੀਆਂ ਆਹ ਨਜ਼ਮਾਂ ਅਸੀਂ ਟਰਾਂਸਲੇਟ ਕਰਨੀਆਂ ਨੇ, ਇਹਦੇ 'ਚ ਆਹ ਗੱਲਾਂ ਸਿੰਬਲਿਜ਼ਮ ਸਾਨੂੰ ਦੱਸ। ਅਤੇ ਮੈਂ ਉਹ ਦੱਸਿਆ ਅਤੇ ਕਾਫੀ ਚਿੱਠੀ ਪੱਤਰ ਹੋਈ। ਨਤਾਸ਼ਾ ਪੰਜਾਬੀ 'ਚ ਵੀ ਲਿਖਦੀ ਸੀ, ਅਤੇ ਉਹ ਅਸੀਂ ਬਲਕਿ ਉਹਦੀ ਕਵਿਤਾ ਸਭ ਤੋਂ ਪਹਿਲਾਂ ਰਾਮਪੁਰ ਸਭਾ 'ਚ ਇੱਕ ਅਸੀਂ ਕਿਤਾਬ ਛਾਪੀ, ਪੰਖੜੀਆਂ, ਉਹਦੇ 'ਚ ਪਹਿਲੀ ਨਜ਼ਮ ਸੀ ਉਹਦੀ। ਅਤੇ ਉਹਦੇ 'ਚ ਮੈਨੂੰ ਰੂਸ ਤੋਂ ਬਿਲਕੁਲ ਆਸ ਦੇ ਵਿਰੁੱਧ 1500 ਰੁਪਈਆ ਮੇਰੇ ਬੈਂਕ 'ਚ ਆ ਗਿਆ, ਮੈਨੂੰ ਪਤਾ ਵੀ ਨਹੀਂ ਸੀ। ਅਤੇ ਮੈਨੂੰ ਉਹ ਬੈਂਕ ਦਾ ਬੰਦਾ ਮਿਲਿਆ, ਤਾਂ ਉਹ ਕਹਿਣ ਲੱਗਿਆ ਤੇਰੇ ਕੋਈ ਪੈਸੇ ਆਉਣੇ ਨੇ ਰੂਸ ਤੋਂ। ਉਹਨਾਂ ਦਿਨਾਂ 'ਚ ਰੂਸ ਤੋਂ ਪੈਸੇ ਆਉਣ ਦਾ ਮਤਲਬ ਸੀ ਤੂੰ ਉਹਨਾਂ ਦਾ ਜਸੂਸ ਹੈ। ਅਤੇ ਮੈਂ ਕਿਹਾ ਮੈਨੂੰ ਕਿਤੇ ਕਾਹਦੇ ਲਈ ਆਉਣੇ ਨੇ? ਕਹਿੰਦਾ ਵੀ ਉਹ ਕੋਈ ਕੀ ਪਤਾ। ਮੈਂ ਕਿਹਾ ਵੀ ਉਹਦੀਆਂ ਨਜ਼ਮਾਂ ਨੁਜ਼ਮਾਂ ਛਪੀਆਂ ਸੀ। ਕਹਿੰਦਾ ਅਸੀਂ ਤਾਂ ਮੋੜਨ ਲੱਗੇ ਹਾਂ। ਮੈਂ ਕਿਹਾ ਮੋੜਿਓ ਨਾ, ਉਹ ਮੇਰੀਆਂ ਨਜ਼ਮਾਂ ਦੀ ਰਾਇਲਟੀ ਹੋਣੀ ਹੈ। ਤਾਂ ਉਹ 1500 ਰੁਪਏ ਮੈਨੂੰ ਆਇਆ, ਅਤੇ ਮੈਂ ਉਹਦੀ ਥੋੜ੍ਹੇ ਜਿਹੇ ਪੈਸੇ ਹੋਰ ਪਾ ਕੇ 1000 ਗਜ਼ ਜ਼ਮੀਨ ਲੈ ਲਈ ਮੈਂ ਆਪਣੇ ਇੱਥੇ ਲੁਧਿਆਣੇ। ਅਤੇ ਉਹ ਪਿੱਛੋਂ ਮੈਂ ਉਹ 1500 ਵਾਲੀ ਜਿਹੜੀ ਸੀ, ਅਤੇ ਉਹ ਜ਼ਮੀਨ ਜਿਹੜੀ ਮੇਰਾ ਖਿਆਲ ਹੈ ਉਹ 20-25 ਹਜ਼ਾਰ ਦੀ ਕੁਛ ਦੇਰ ਬਾਅਦ, ਕਿੰਨੇ ਸਾਲਾਂ ਬਾਅਦ ਉਹਨਾਂ ਨੇ ਮੈਨੂੰ ਇੰਪਰੂਵਮੈਂਟ ਟਰਸਟ ਨੇ ਕਿਹਾ ਵੀ ਤੂੰ ਬਣਾਉਣਾ ਬਣਾ, ਮਕਾਨ ਨਹੀਂ ਅਸੀਂ ਜ਼ਬਤ ਕਰ ਲਾਂਗੇ। ਤਾਂ ਉਹ 25,000 ਰੁਪਈਆ ਮੈਨੂੰ ਮਿਲ ਗਿਆ। ਸੋ ਉਹ ਟੇਢੇ ਢੰਗ ਨਾਲ ਸਮਝੋ ਵੀ ਮੈਨੂੰ 25,000 ਕਵਿਤਾ ਨਹੀਂ ਦਿੱਤਾ। ਅੱਛਾ ਜੀ ਰਾਮਪ੍ਰੀਤ ਸਾਹਿਬ, ਤੁਸੀਂ ਖੁੱਲ੍ਹੀ ਨਜ਼ਮ ਲਿਖੀ ਆ ਅਤੇ ਬੜੀ ਲੈਅਬੱਧ ਹੋ ਕੇ ਲਿਖੀ ਆ। ਲੋਕਾਂ ਨੇ ਮਾਣੀ ਤੁਹਾਡੀ ਨਜ਼ਮ, ਚਾਹੇ ਉਹ ਗਜ਼ਲ ਹੋਵੇ, ਗੀਤ ਹੋਵੇ, ਖਾਸ ਤੌਰ 'ਤੇ ਜਿੱਦਾਂ ਮੈਂ ਗੱਲ ਕਰਦਾ ਵੀ ਖੁੱਲ੍ਹੀ ਕਵਿਤਾ। ਪਰ ਅੱਜ ਕੱਲ੍ਹ ਦੇ ਮਾਹੌਲ 'ਚ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜੋ ਉੱਤਰ ਆਧੁਨਿਕਵਾਦ ਦੇ ਨਾਂ ਹੇਠ ਕਵਿਤਾ ਲਿਖੀ ਜਾ ਰਹੀ ਆ, ਕੀ ਉਹ ਲੈਅ 'ਚ ਹੈ ਜਾਂ ਇੱਦਾਂ ਲੱਗਦਾ ਤੁਹਾਨੂੰ ਕਿ ਉਹਦੇ 'ਚ ਬੌਧਿਕ ਦਰਸ਼ਨ ਭਾਰੂ ਹੋ ਰਿਹਾ ਜਾਂ ਸ਼ਬਦ ਜਾਲ ਬੁਣਿਆ ਜਾ ਰਿਹਾ? ਤੁਹਾਡੀ ਕੀ ਰਾਏ ਇਹਦੇ ਬਾਰੇ? ਦੇਖੋ, ਉਹਦੇ ਬਾਰੇ ਮੇਰੀ ਰਾਏ ਇਹ ਹੈ ਕਿ ਮੈਂ ਪ੍ਰਦੇਸ਼ 'ਚ ਬੈਠਾ ਜਿੰਨੀ ਕੁ ਕਵਿਤਾ ਉਹ ਪੜ੍ਹ ਸਕਦਾ ਪੜ੍ਹਦਾ, ਪਰ ਮੈਂ ਉਸ ਤਰ੍ਹਾਂ ਦੇ ਆਧੁਨਿਕਵਾਦ ਦੇ ਪਿੱਛੇ ਨਹੀਂ ਲੱਗਿਆ। ਮੈਨੂੰ ਉਹ ਬਹੁਤਾ ਪਸੰਦ ਨਹੀਂ, ਪਰ ਮੈਂ ਉਹਦੇ ਬਾਰੇ ਕੋਈ ਬਹੁਤਾ ਇਹ ਚਿੰਤਾ ਨਹੀਂ ਕਰਦਾ
ਕਿ ਦੁਨੀਆ ਕੀ ਕਰਦੀ ਹੈ, ਮੈਂ ਸਿਰਫ ਇਹ ਦੇਖਦਾ ਮੈਂ ਕੀ ਲਿਖਣਾ ਹੈ। ਕਵਿਤਾ ਦੀ ਇੱਕ ਵਿਧਾ ਦੋਹੇ ਤੇ ਤੁਸੀਂ ਬਹੁਤ ਰਚਨਾ ਕੀਤੀ, ਤੁਹਾਨੂੰ ਬਹੁਤ ਮਕਬੂਲੀਅਤ ਮਿਲੀ। ਇਹ ਤੁਸੀਂ ਆਪਣੀ ਸ਼ਾਇਰੀ ਦੇ ਕਿਸ ਪੜਾਅ ਤੇ ਆ ਕੇ ਤੁਹਾਡਾ ਰੁਝਾਨ ਦੋਹੇ ਵੱਲ ਹੋਇਆ? ਦੇਖੋ, ਮੈਂ ਪਹਿਲਾਂ ਜਦੋਂ ਮੇਰੀ ਕਵਿਤਾ ਦਾ ਆਰੰਭ ਹੈ ਉਹਦੇ 'ਚ ਮੈਂ ਗੀਤ ਵੀ ਲਿਖੇ, ਗਜ਼ਲਾਂ ਵੀ ਲਿਖੀਆਂ, ਆਜ਼ਾਦ ਨਜ਼ਮ ਵੀ ਲਿਖੀ, ਪਰ ਆਜ਼ਾਦ ਨਜ਼ਮ 'ਚ ਲੈ ਵਾਲੀ ਨਜ਼ਮ ਲਿਖੀ। ਬਹੁਤ ਲੰਬਾ ਸਮਾਂ, ਕੋਈ 30 ਸਾਲ ਇਹ ਲਿਖਣ ਤੋਂ ਬਾਅਦ ਮੈਨੂੰ ਅਚਾਨਕ ਇਹ ਅਹਿਸਾਸ ਹੋਇਆ ਕਿ ਜਿਹੜਾ ਦੋਹਾ ਹੈ ਉਹ ਬਹੁਤ ਖੂਬਸੂਰਤ ਇੱਕ ਰੂਪ ਹੈ ਕਵਿਤਾ ਦਾ, ਜਿਹੜਾ ਆਦਿ ਕਾਲ ਤੋਂ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ। ਤੇ ਉਹਦੀ ਖੂਬੀ ਇਹ ਹੈ ਕਿ ਦੋਹੇ 'ਚ 2 ਸਤਰਾਂ 'ਚ ਪੂਰੀ ਗੱਲ ਮੁੱਕ ਜਾਂਦੀ ਹੈ। ਤੇ ਉਹ ਇਹ ਹੈ ਵੀ 2 ਸਤਰਾਂ ਲਿਖਣੀਆਂ ਔਖੀਆਂ ਨੇ ਨਜ਼ਮ ਨਾਲੋਂ, ਕਿਉਂਕਿ ਉਹ 2 ਜੀ ਗੱਲ ਮੁਕਾਉਣੀ ਹੈ। ਤੁਸੀਂ ਨਜ਼ਮ 'ਚ ਤਾਂ ਚਾਹੇ ਤੁਸੀਂ 70 ਨਜ਼ਮਾਂ ਆਪਣਾ ਸਤਰਾਂ ਲਿਖਦੇ ਹੋ। ਸੋ ਦੇਖਣ ਦਾ ਸੁੱਖ ਇਹ ਹੈ ਕਿ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਜਾਂਦਾ। ਹੁਣ ਮੈਂ ਉਹ ਦੋਹਾ, ਮੈਂ ਉਸ ਤੋਂ ਬਾਅਦ ਕੋਈ 10-20 ਦੋਹੇ ਲਿਖੇ, ਕਿਤੇ ਸੁਣਾਏ, ਉਹ ਬੜੀ ਉਹਨਾਂ ਨੂੰ ਲੋਕਾਂ ਨੂੰ ਪਸੰਦ ਆਏ। ਅਤੇ ਮੈਂ ਮਹਿਸੂਸ ਕੀਤਾ ਕਿ ਇਹਦੇ ਵੱਲ ਮੈਨੂੰ ਧਿਆਨ ਦੇਣਾ ਚਾਹੀਦਾ। ਫਿਰ ਮੈਂ ਹੋਰ ਪਾਸਾ ਛੱਡ ਕੇ, ਜਾਣ ਕੇ, ਇਸ 'ਤੇ ਧਿਆਨ ਦੇ ਕੇ ਮੈਂ ਕੋਈ 500 ਦੋਹਾ ਲਿਖਿਆ, ਜਿਹੜੀ ਕਿੰਨੇ ਸਾਲਾਂ 'ਚ। ਮੈਂ ਜ਼ਿਆਦਾ ਨਹੀਂ ਲਿਖਦਾ, ਮੈਂ ਭਾਜੜ ਨਹੀਂ ਪਾਉਂਦਾ, ਕੋਈ ਗਿਣਤੀ ਦੀ ਗੱਲ ਨਹੀਂ। ਉਹ ਕਈ ਸਾਲ ਲੱਗੇ ਅਤੇ ਅਖੀਰ ਫਿਰ ਮੈਂ ਉਹ ਕਿਤਾਬ ਜਿਹਦੇ 'ਚ ਤਕਰੀਬਨ 500 ਦੋਹਾ ਹੈ, ਦੁਹਾਵਲੀ, ਛਾਪੀ। ਤਾਂ ਉਹਦਾ ਬੜਾ ਵਧੀਆ ਸਵਾਗਤ ਹੋਇਆ ਅਤੇ ਲੋਕਾਂ 'ਚ ਉਸ ਦੀ ਗੱਲ ਤੁਰੀ। ਅਤੇ ਬਲਕਿ ਜਦੋਂ ਮੈਂ ਪਹਿਲੀ ਵਾਰੀ ਦੋਹੇ ਉੱਥੇ ਦਿੱਲੀ ਸੁਣਾਏ, ਉੱਥੇ ਸਾਰੇ ਚੰਗੇ ਦੋਸਤ, ਵੱਡੇ ਲੇਖਕ ਡਾਕਟਰ ਭਗਤ ਸਿੰਘ ਔਰ ਕਰਨਜੀਤ ਔਰ ਹੋਰ ਸਾਰੇ, ਪਾਪਾ ਪ੍ਰੀਤਮ ਸਿੰਘ, ਉਹ ਸਾਰੇ ਆਏ ਹੋਏ ਸੀ। ਅਤੇ ਉਹਨਾਂ ਨੇ ਜਦੋਂ ਮੈਨੂੰ ਸੁਣਿਆ ਤਾਂ ਮੈਨੂੰ ਇਹ ਹਰਾਸ਼ੇਰੀ ਦਿੱਤੀ ਵੀ ਇਹੋ ਜਿਹੇ ਲਿਖ। ਅਤੇ ਉਹ ਮੈਨੂੰ ਕਰਨਜੀਤ ਦਾ ਇੱਕ ਵਾਰੀ ਫੋਨ ਆਇਆ, ਕਹਿੰਦਾ ਵੀ ਤੇਰੀ ਤਾਂ ਕੁਛ ਨਹੀਂ ਛਪਿਆ, ਡਾਕਟਰ ਭਗਤ ਸਿੰਘ ਉਹਨਾਂ ਨੇ ਕਿਤਾਬ ਛਾਪਤੀ। ਮੈਂ ਕਿਹਾ ਵੀ ਡਾਕਟਰ ਸਾਹਿਬ ਵੱਡੇ ਕਵੀ ਨੇ, ਮੈਂ ਆਦਰ ਕਰਦਾ ਉਹਨਾਂ ਦਾ, ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੇਰੀ ਵਾਲੀ ਜਿਹੜੀ ਦੋਹੇ ਦੀ ਪ੍ਰਥਾ ਹੈ ਉਹ ਉਹਨਾਂ ਨੂੰ ਵੀ ਪਸੰਦ ਆਈ ਹੈ। ਪਰ ਮੈਂ ਕਾਫੀ ਦੇਰ ਬਾਅਦ ਇਹ ਮੁਕੰਮਲ ਕੀਤੀ, ਪਰ ਲੋਕਾਂ 'ਚ ਇਸ ਦਾ ਬੜਾ ਭਰਵਾਂ ਸਵਾਗਤ ਹੋਇਆ।